ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 9 ਜਨਵਰੀ 2015 25 ਪੋਹ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। एक उर्दू दी वन लाइनर लाइन है कि जब दिया रंज पुत्तों ने तो खुदा याद आया। जी, इसका मतलब ये है कि जेड़ा बुत परस्त कोई इंसान होएगा, बुतां तो मंगदा होएगा, जो भी उसके मन दियां मुरादां उन्होंने लगता सी भी बुत देणगे, तो जो बुतां ने चपेट मारी कि भी तू किधर तुरया फिरदा, तो फिर उन्होंने रब याद आया कि भी नहीं, ये रब बुतां च नहीं है, रब जिहड़ा है वो रब है, वो बुत नहीं है। प्रवासी सम्मेलन के नाम थले NRI सम्मेलन भी उन्होंने कहते हैं। हुण तो एक कई सालों तो शो बन गया। जदों इसकी शुरुआत हुई पहली दूजी बार हुंदा सी कि भी चंगे लर्नड लोग जिन्हां ने इंटरनैशनली अपनी थां बनाई है। पहले सम्मेलनां दे विच नैपॉल जिन्होंने नोबल प्राइज़ मिले है वो एड्रैस करने वालियां च सी, फिर अमृत्य सैन सी, पर हुण ये ज़्यादा शोबिज़ बन गई है। बेशक भारती मूल के लोग दुनिया के 100 तो ज़्यादा देशों च ने, पर लै दे के उत्थे हुण उही वपारी किस्म के लोग कि यूरोप के देशों चों जां अमरीका कैनेडा चों इकट्ठे कीते हुंदे ने, जिन्हां दा संबंध भी BJP नाल है। जी, हुण जिउं-जिउं हुण तां होया भी इस वार गुजरात च है, तो शो ये BJP का ही शो बन गया तो हिंदुत्वा का शो है। हौली हौली ਜਿਹੜੇ ਲਰਨਡ ਲੋਕ ਨੇ ਉਹ ਵੀ ਬਾਹਰ ਹੋ ਗਏ, ਥੋੜ੍ਹੇ ਬਹੁਤ ਜਿਹੜੇ ਸੈਕੂਲਰ ਮਾਈਂਡ ਸੈੱਟ ਵਾਲੇ ਸੀ ਉਹ ਵੀ ਪਾਸੇ ਹੋ ਗਏ। ਸੋ ਹੁਣ ਉਹਨਾਂ ਨੂੰ ਉਹੀ ਸੂਟ ਕਰਦਾ ਜਿਹੜਾ ਉਹਨਾਂ ਦੇ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਮੋਹਰ ਲਾਉਂਦਾ ਹੋਏ। ਜੀ, ਔਰ ਕਿਉਂਕਿ ਭਾਰਤ ਦੇ ਅੱਡ-ਅੱਡ ਚੀਫ ਮਿਨਿਸਟਰ ਵੀ ਉਹਦੇ 'ਚ ਸ਼ਮੂਲੀਅਤ ਕਰਦੇ ਨੇ, ਬਹੁਤਿਆਂ ਨੂੰ ਉੱਥੋਂ ਉਹਨਾਂ ਦੇ ਜਾਣ ਨਾਲ ਕੋਈ ਇਨਵੈਸਟਮੈਂਟ ਤਾਂ ਨਹੀਂ ਆ ਜਾਂਦੀ, ਲੇਕਿਨ ਉਹ ਇਹ ਚਾਹੁੰਦੇ ਨੇ ਜਾਂ ਕਹਿੰਦੇ ਨੇ ਕਿ ਜੀ ਬਾਹਰਲੇ ਲੋਕ ਆ ਕੇ ਸਾਡੀਆਂ ਸਟੇਟਾਂ 'ਚ ਵੀ ਇਨਵੈਸਟ ਕਰਨ। ਸੋ ਇਸ ਵਾਰ ਦੇ ਸੰਮੇਲਨ 'ਚ ਵੀ ਜਿਹੜਾ ਲਗਭਗ 7 ਸਟੇਟਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ। ਗਾਂਧੀ ਨਗਰ ਦੇ ਵਿੱਚ ਗੁਜਰਾਤ ਦੇ ਵਿੱਚ ਇਹ ਸੰਮੇਲਨ ਹੋ ਰਿਹਾ ਜੀ। ਔਰ ਜਿਹੜਾ ਮੈਂ ਜਬ ਦਿਆ ਰੰਜ ਬੁੱਤੋਂ ਨੇ ਤਾਂ ਖੁਦਾ ਯਾਦ ਆਇਆ ਮੈਂ ਇਸਤੇਮਾਲ ਕੀਤਾ ਹੈ, ਇਹ ਪ੍ਰਕਾਸ਼ ਸਿੰਘ ਬਾਦਲ ਲਈ ਕੀਤਾ। ਹੁਣ ਤੱਕ ਬਾਦਲ ਦੀਆਂ ਬਹੁਤੀਆਂ ਸਟੇਟਮੈਂਟਸ BJP ਦੇ ਨਾਲ ਕਿ ਜੀ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ, ਜਾਂ ਇਹ ਕਹਿ ਕੇ ਕਿ ਜੀ ਮੈਂ ਤਾਂ ਜਾਣ ਲੱਗਿਆ ਵੀ ਕਹਿ ਜਾਂਗਾ, ਜੇ ਹੁਣੇ ਹੀ ਅਸੈਂਬਲੀ ਸੈਸ਼ਨ ਦੇ ਦੌਰਾਨ ਹੀ ਕਿ ਆਪਣੇ ਮੁੰਡੇ ਨੂੰ ਕਹਿ ਜਾਂਗਾ ਕਿ ਵੀ BJP ਨਾਲੋਂ ਨਾਤਾ ਨਾ ਤੋੜੇ। ਜੀ, ਪਰ ਜਿੱਦਣ ਹੁਣ ਕਨਕਲੂਡਿੰਗ ਡੇ ਸੀ ਇਸ ਪ੍ਰਵਾਸੀ ਸੰਮੇਲਨ ਦਾ, ਬਾਦਲ ਨੇ ਆਪਣੀ ਸਪੀਚ ਦੇ ਵਿੱਚ ਜਿਹੜੇ ਨੁਕਤੇ ਲਿਆਂਦੇ ਉਹ ਜ਼ਾਹਰਾ ਤੌਰ 'ਤੇ ਹੁਣ ਬਾਦਲ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਵੀ BJP ਨੇ ਠੁੱਡ ਮਾਰਿਆ ਅਤੇ ਉਹ ਠੁੱਡ ਹੁਣ ਹੋਰ ਜ਼ੋਰ ਦੀ ਵੱਜਣਾ ਅਤੇ ਰਿੰਗ 'ਚੋਂ ਬਾਹਰ ਕੱਢ ਦੇਣਾ ਉਹਨਾਂ ਨੇ। ਸੋ ਹੁਣ ਇਹਨੂੰ ਆਪਣਾ ਬਚਾਅ ਕਹਿ ਲਓ, ਇਹਨੂੰ ਹੁਣ ਪੰਜਾਬੀਅਤ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਬਹਾਦਰੀ ਅੰਨਦਾਤਾ ਇਹ ਸਾਰਾ ਵੀ ਉਹਨੂੰ ਜਿਹੜਾ ਹੈ ਉਹ ਸਮਝ ਵੀ ਆਇਆ ਔਰ ਉਹ ਕਹਿਣ ਦਾ ਵੀ ਹੌਸਲਾ ਦਿਖਾ ਰਿਹਾ। ਸੋ ਜਿਹੜੀ ਮੀਡੀਆ ਨਿਊਜ਼ ਨੇ ਕਿ ਵੀ ਬਾਦਲ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਨਕਲੂਡਿੰਗ ਡੇ ਦੇ ਉੱਤੇ ਵੀ ਇੱਕ ਵਾਰੀ ਤਾਂ ਜਿਹੜਾ ਚਾਰ ਚੁਫੇਰੇ ਫਲਟਰ ਕ੍ਰੀਏਟ ਕਰ ਦਿੱਤਾ ਵੀ ਇਹ ਕੀ ਹੋ ਗਿਆ ਜੀ। ਔਰ ਉਹਦੇ 'ਚ NRIs ਔਰ 7 ਸਟੇਟਾਂ ਦੇ ਜਿੱਥੇ ਚੀਫ ਮਿਨਿਸਟਰ ਬੈਠੇ ਸੀ ਉਹਦੇ 'ਚ ਬਾਦਲ ਨੇ ਕਿਹਾ ਕਿ ਵੀ ਪੰਜਾਬ ਹੈਡ ਬੀਨ ਐਟ ਦਾ ਫੋਰਫਰੰਟ ਵਾਈਲ ਫਾਈਟਿੰਗ ਦਾ ਨੇਸ਼ਨਸ ਬੈਟਲ ਅਗੇਂਸਟ ਇਨਵੇਡਰਸ ਐਨਮੀ ਨੇਸ਼ਨਸ ਹੰਗਰ ਐਂਡ ਟੈਰਰਿਜ਼ਮ, ਕਿ ਤੁਸੀਂ ਪੰਜਾਬ ਨੂੰ ਉਹਨੇ ਜਿਹੜਾ ਕਦੇ ਦਹਿਸ਼ਤਗਰਦ ਕਹਿੰਦੇ ਸੀ ਪੰਜਾਬੀਆਂ ਨੂੰ, ਹੁਣ ਤੁਸੀਂ ਉਹਨਾਂ ਨੂੰ ਨਸ਼ੇੜੀ ਕਹਿੰਦੇ ਹੋ। ਪਰ ਇਹੀ ਪੰਜਾਬ ਹੈ ਜਿਹਨੇ ਬਾਹਰਲੇ ਹਮਲਾਵਰਾਂ ਦੇ ਖਿਲਾਫ, ਦੁਸ਼ਮਣ ਦੇਸ਼ਾਂ ਦੇ ਖਿਲਾਫ, ਭੁੱਖ ਦੇ ਖਿਲਾਫ ਔਰ ਦਹਿਸ਼ਤਗਰਦੀ ਦੇ ਖਿਲਾਫ ਲੜਾਈ ਲੜੀ। ਉਹਦੇ ਐਗਜ਼ੈਕਟ ਵਰਡ ਨੇ, ਵੀ ਪੰਜਾਬੀਜ਼ ਆਰ ਦਾ ਬਿਗੇਸਟ ਪੈਟਰੀਓਟਸ ਐਂਡ ਪੰਜਾਬ's contribution to the country's freedom struggle or to saving the frontiers of the country from enemy nations cannot be played down। ਕਿ ਅਸੀਂ ਪੰਜਾਬੀ ਬਹੁਤ ਵੱਡੇ ਦੇਸ਼ ਭਗਤ ਹੈ ਔਰ ਪੰਜਾਬ ਦੀ ਦੇਸ਼ ਨੂੰ ਆਜ਼ਾਦ ਕਰਵਾਉਣ ਜਾਂ ਦੇਸ਼ ਦੀਆਂ ਸਰਹੱਦਾਂ ਦੀ ਦੁਸ਼ਮਣ ਦੇਸ਼ਾਂ ਤੋਂ ਰਾਖੀ ਕਰਨ ਦੇ ਵਿੱਚ ਜਿਹੜਾ ਰੋਲ ਹੈ ਪੰਜਾਬ ਦਾ, ਉਸ ਨੂੰ ਤੁਸੀਂ ਘਟਾ ਕੇ
ਨਹੀਂ ਦੇਖ ਸਕਦੇ। ਬਟ ਇਟ ਇਜ਼ ਸੈਡ that earlier our political opponents refer to us as terrorists, ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਪਹਿਲਾਂ ਸਾਡੇ ਰਾਜਸੀ ਵਿਰੋਧੀ ਸਾਨੂੰ ਦਹਿਸ਼ਤਗਰਦ ਕਹਿੰਦੇ ਸੀ ਐਂਡ ਨਾਓ ਦੇ ਕਾਲ ਅਸ ਨਸ਼ੇੜੀ, ਹੁਣ ਉਹ ਸਾਨੂੰ ਨਸ਼ੇੜੀ ਜਾਂ ਡਰੱਗ ਐਡਿਕਟ ਕਹਿੰਦੇ ਨੇ ਜੀ। ਫਿਰ ਉਹ ਕਹਿੰਦਾ ਹੈ we have fought not only against the British and the enemies trying to invade India, ਅਸੀਂ ਸਿਰਫ ਗੋਰਿਆਂ ਜਾਂ ਉਹਨਾਂ ਦੁਸ਼ਮਣਾਂ ਦੇ ਜਿਨ੍ਹਾਂ ਨੇ ਭਾਰਤ ਤੇ ਹਮਲਾ ਕੀਤਾ ਦੇ ਖਿਲਾਫ ਹੀ ਨਹੀਂ ਲੜੇ, but also the country's battle against hunger. Punjab, with just 2.5% of the country's total land, contributes 80% of the total food production. ਕਿ ਵੀ ਅਸੀਂ ਪੰਜਾਬ ਜਿਹਦੇ ਕੋਲ ਸਿਰਫ ਸਾਰੇ ਭਾਰਤ ਦੀ ਧਰਤੀ ਦਾ ਸਿਰਫ 2.5% ਉਹਦੇ ਕੋਲ ਹੈ, ਪਰ ਉਹ 80% ਜਿਹੜਾ ਅਨਾਜ ਹੈ ਉਹ ਪੰਜਾਬ ਉਗਾਉਂਦਾ ਜੀ। ਫਿਰ ਉਹਨੇ ਜਿਹੜਾ ਮੀਡੀਆ ਰਿਪੋਰਟਸ ਨੇ ਕਿ ਜਦੋਂ ਬਾਦਲ ਬੋਲ ਰਿਹਾ ਸੀ ਤੇ ਰਾਜਨਾਥ ਸਿੰਘ ਉਹਦੇ ਵੱਲ ਦੇਖ ਰਿਹਾ ਸੀ, ਔਰ ਉਹਨਾਂ ਨੇ ਜਿਹੜਾ ਸਭ ਨੂੰ ਲੱਗਾ ਵੀ ਅੱਜ ਤੱਕ ਕਦੇ ਵੀ ਬਾਦਲ ਨੇ ਇਸ ਕਿਸਮ ਦੀ ਲਾਈਨ ਨਹੀਂ ਲਈ, ਤੇ ਹੁਣ ਇਸ ਕਿਸਮ ਦੇ ਮੌਕੇ ਦੇ ਉੱਤੇ ਜਿਹੜਾ ਹੈ ਬਾਦਲ ਵੱਲੋਂ ਇਸ ਇਸ਼ੂ ਲਿਆਉਣ ਦਾ ਕੀ ਪਿਛੋਕੜ ਹੋ ਸਕਦਾ ਹੈ। ਹਾਲਾਂਕਿ ਰਾਜਨਾਥ ਸਿੰਘ ਜਿਹੜਾ ਕਿ ਇਸ ਵੇਲੇ ਹੋਮ ਮਿਨਿਸਟਰ ਹੈ, ਉਹ ਪੰਜਾਬੀ ਕਰ ਰਿਹਾ ਬਾਦਲ, ਤੇ ਰਾਜਨਾਥ ਸਿੰਘ ਕਹਿ ਰਿਹਾ ਹੈ ਬਾਦਲ ਸਾਹਿਬ ਵੀ ਕੈਨ ਨਾਟ ਫੋਰਗੇਟ ਦਾ ਕੰਟਰੀਬਿਊਸ਼ਨ ਆਫ ਸਿੱਖਸ ਟੂ ਦਾ ਨੇਸ਼ਨ, ਕਿ ਜੀ ਅਸੀਂ ਭੁੱਲ ਨਹੀਂ ਸਕਦੇ ਜਿਹੜੀ ਸਿੱਖਾਂ ਦੀ ਦੇਸ਼ ਨੂੰ ਦੇਣ ਹੈ ਜੀ। ਹੁਣ ਕੁੱਲ ਮਿਲਾ ਕੇ ਐਂਡ ਬਾਦਲ ਨੇ ਫਿਰ ਉੱਥੇ ਇੱਕ ਹੋਰ ਗੱਲ ਡਰੱਗਸ ਦੇ ਹਵਾਲੇ ਨਾਲ ਕਹੀ। ਹੁਣ ਇਹ ਬੜਾ ਇੰਪੋਰਟੈਂਟ ਹੈ ਗੱਲ, ਕਿਉਂਕਿ ਅਮਿਤ ਸ਼ਾਹ 22 ਜਨਵਰੀ ਤੋਂ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਡਰੱਗ ਵਿਰੋਧੀ ਅਭਿਆਨ ਦੇ ਥੱਲੇ ਉਹ ਆ ਰਿਹਾ ਐਡਰੈਸ ਕਰਨ, ਔਰ ਨਾਲ ਦੀ ਨਾਲ ਹੀ ਅਸੀਂ ਰਿਪੋਰਟਿੰਗ ਦੇਖਦੇ ਹਾਂ ਕਿ ਪੰਜਾਬ ਬੀਜੇਪੀ ਦੀ ਜਿਹੜੀ ਹੈ ਮੀਟਿੰਗ ਹੁੰਦੀ ਹੈ ਉਹਨਾਂ ਦੀ ਐਗਜ਼ੈਕਟਿਵ ਦੀ, ਔਰ ਉਹਨਾਂ ਨੇ ਕਿਹਾ ਜੀ ਵੀ ਜਿਹੜਾ ਅਸੀਂ ਪੰਜਾਬ 'ਚ ਨਸ਼ਾ ਵਿਰੋਧੀ ਅਭਿਆਨ ਸ਼ੁਰੂ ਕਰ ਰਹੇ ਹਾਂ ਉਸ 'ਚ ਅਸੀਂ ਅਕਾਲੀਆਂ ਨੂੰ ਪਾਰਟਿਸਿਪੇਟ ਨਹੀਂ ਕਰਵਾਉਣਾ। ਉਹਨਾਂ ਨੇ ਕਿਹਾ ਜੀ ਅਕਾਲੀਆਂ ਨੇ ਤਾਂ ਪਹਿਲਾਂ ਹੀ ਕਰ ਲਿਆ, ਹੁਣ ਇਹਦੀ ਲੋੜ ਨਹੀਂ ਹੈ। ਹੁਣ ਜਿਹੜਾ ਇਸ ਸਾਰੇ 'ਚੋਂ ਬਾਦਲ ਨੇ ਜਿਹੜੀ ਗੱਲ ਫਿਰ ਇਹ ਦੁਹਰਾ ਕੇ ਉੱਥੇ ਕਹੀ ਕਿ no drugs are made in Punjab, these come from Afghanistan and other places. We have been pleading that the entry of these drugs into the country should be closed. ਕਿ ਪੰਜਾਬ ਦੇ ਵਿੱਚ ਇਹ ਜਿਹੜੀਆਂ ਨੇ ਨਸ਼ੀਲੀਆਂ ਦਵਾਈਆਂ ਨਹੀਂ ਬਣਦੀਆਂ, ਇਹ ਅਫਗਾਨਿਸਤਾਨ ਤੋਂ ਜਾਂ ਦੂਸਰੀਆਂ ਥਾਵਾਂ ਤੋਂ ਆਉਂਦੀਆਂ ਨੇ। ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਇਹ ਜਿਹੜੀਆਂ ਡਰੱਗਸ ਨੇ ਇਹ ਪੰਜਾਬ 'ਚ ਆਉਣ ਤੋਂ ਬਾਰਡਰ ਦੇ ਉੱਤੇ ਰੋਕੀਆਂ ਜਾਣੀਆਂ ਚਾਹੀਦੀਆਂ। ਹੁਣ ਜਿੱਥੇ ਹੋਮ ਮਿਨਿਸਟਰ ਬੈਠਾ ਹੈ, ਬੀਜੇਪੀ ਦੀ ਲੀਡਰਸ਼ਿਪ ਬੈਠੀ ਹੈ, ਹੁਣ ਬਾਦਲ ਕੋਈ ਕਰੇ ਜੇ ਉਹਨੇ ਅੱਜ ਤੱਕ ਇੰਨਾ ਕਦੇ ਕਰੇਜ ਨਹੀਂ ਦਿਖਾਇਆ। ਜੇ ਇੰਨਾ ਕਰੇਜ ਦਿਖਾਇਆ ਹੁੰਦਾ ਤੇ ਸਿੱਖਾਂ ਦੀ ਜਾਂ ਪੰਜਾਬ ਦੀ ਡੈਸਟੀਨੀ ਡਿਫਰੈਂਟ ਹੁੰਦੀ ਜੀ ਜੀ। ਪਰ ਹੁਣ ਜਦੋਂ ਕਿ ਜਬ ਦਿਆ ਰੰਜ ਬੁੱਤੋਂ ਨੇ ਤੋਂ ਖੁਦਾ ਯਾਦ ਆਇਆ, ਜਦੋਂ ਠੁੱਡ ਵੱਜ ਰਿਹਾ ਹੁਣ ਸਾਰਾ ਸੱਚ ਬਾਹਰ ਨਿਕਲ ਰਿਹਾ, ਔਰ ਹੁਣ ਉਹ ਕਹਿ ਰਿਹਾ ਜੀ ਤੁਸੀਂ ਇੰਟਰਨੈਸ਼ਨਲ ਬਾਰਡਰ ਤੇ ਤਾਂ ਤੁਸੀਂ ਰੋਕਣੀਆਂ ਨੇ ਡਰੱਗਸ, ਔਰ ਤੁਸੀਂ ਰੋਕ ਨਹੀਂ ਰਹੇ। ਹੁਣ ਇੱਕ ਸਟੈਪ ਉਸ ਤੋਂ ਫਿਰ ਅੱਗੇ ਬਾਦਲ ਜਾਂਦਾ, ਬਾਦਲ ਕਹਿੰਦਾ ਹੈ ਰਾਜਸਥਾਨ ਪ੍ਰੋਡਿਊਸਿਸ ਐਂਡ ਲੀਗਲਾਈਜ਼ਸ ਸੇਲ ਆਫ ਓਪੀਅਮ ਐਂਡ ਪੋਪੀ ਹਸਕ, ਕਿ ਰਾਜਸਥਾਨ ਦੇ ਵਿੱਚ ਜਿਹੜੀ ਅਫੀਮ ਉਗਦੀ ਹੈ ਔਰ ਜਿਹੜੀ ਭੁੱਕੀ ਅਫੀਮ ਔਰ ਭੁੱਕੀ ਜਿਹੜੀ ਆ ਉਗਦੀ ਹੈ, ਔਰ ਉਹਨੂੰ ਰਾਜਸਥਾਨ ਨੇ ਕਾਨੂੰਨੀ ਤੌਰ ਦੇ ਉੱਤੇ ਮਾਨਤਾ ਦਿੱਤੀ ਹੋਈ ਹੈ। ਦਿਸ ਫਾਈਂਡਸ ਇਟਸ ਵੇ ਇਨ ਪੰਜਾਬ, ਇਹ ਰਾਜਸਥਾਨ ਤੋਂ ਪੰਜਾਬ 'ਚ ਪਹੁੰਚ ਜਾਂਦੀ ਹੈ ਅਫੀਮ ਔਰ ਭੁੱਕੀ। ਸੋ ਆਈ ਹੈਵ ਰਿਕੁਐਸਟਡ ਦਾ ਸੈਂਟਰ to ban the sale and cultivation of drugs in neighboring states too। ਇਹ ਸੈਂਟਰ ਦੇ ਲੀਡਰ ਇੱਥੇ ਬੈਠੇ ਨੇ, ਇਹਨਾਂ ਨੂੰ ਮੈਂ ਵਾਰ-ਵਾਰ ਕਹਿ ਰਿਹਾ ਕਿ ਇਹਨਾਂ ਸਟੇਟਾਂ ਦੇ ਵਿੱਚ ਪ੍ਰੋਡਕਸ਼ਨ ਪੈਦਾ ਹੋਣਾ ਔਰ ਉਸ ਦੀ ਨੂੰ ਵੇਚਣ ਦੇ ਉੱਤੇ ਪਾਬੰਦੀ ਲਾਈ ਜਾਏ। ਵੀ ਆਰ ਨਾਓ ਫਾਈਟਿੰਗ ਦਾ ਨੇਸ਼ਨਸ ਬੈਟਲ ਅਗੇਂਸਟ ਦਾ ਨਾਰਕੋਟਿਕ ਸਟੇਟ, ਕਿ ਜੀ ਅੱਗੇ ਅਸੀਂ ਦੂਸਰੀਆਂ ਲੜਾਈਆਂ ਲੜੀਆਂ, ਭੁੱਖ ਨੰਗ ਕੱਢੀ, 2.5% ਸਾਡੇ ਕੋਲ ਲੈਂਡ ਹੈ, ਅਸੀਂ 80% ਪ੍ਰੋਡਿਊਸ ਕਰ ਰਹੇ ਹਾਂ, ਅੰਗਰੇਜ਼ਾਂ ਨੂੰ ਅਸੀਂ ਕੱਢਿਆ, ਦੁਸ਼ਮਣ ਤੋਂ ਅਸੀਂ ਬਾਰਡਰ ਸੇਫ ਕੀਤਾ, ਔਰ ਹੁਣ ਅਸੀਂ ਨਾਰਕੋਟਿਕਸ ਦੇ ਖਿਲਾਫ ਵੀ ਨੇਸ਼ਨ ਦੀ ਲੜਾਈ ਲੜ ਰਹੇ ਹਾਂ। ਸੋ ਇਹਨੂੰ ਜਿਹੜਾ ਜੇ ਕਿਹਾ ਜਾਏ ਕਿ ਵੀ ਬਾਦਲ ਦਾ ਇੱਕ ਪੋਲੀਟੀਕਲ ਸਮਾਰਟ ਮੂਵ ਹੈ, ਜਾਂ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਟਰਨ ਦਾ ਟੇਬਲਸ, ਕਿ ਮੇਜ਼ ਉਲਟਾ ਦੇਣਾ। ਵੀ ਇਸ ਤੋਂ ਪਹਿਲਾਂ ਕਿ ਬੀਜੇਪੀ ਅਮਿਤ ਸ਼ਾਹ ਔਰ ਦੂਸਰੇ ਆ ਕੇ, ਕਿਉਂਕਿ ਆਲਰੇਡੀ ਪੰਜਾਬ 'ਚ ਜਦੋਂ ਬੀਜੇਪੀ ਨੇ ਹੁਣ ਇਹ ਫੈਸਲਾ ਕੀਤਾ ਹੈ ਵੀ ਉਹਨਾਂ ਨੇ ਆਪਣੇ ਬਲਬੂਤੇ ਦੇ ਉੱਤੇ ਪੰਜਾਬ ਸਰਕਾਰ ਬਣਾਉਣੀ ਹੈ, ਔਰ ਜਿਹੜੀ ਗੱਲ ਲੋਕਾਂ ਦੇ ਵਿੱਚ ਅਕਾਲੀਆਂ ਦੇ ਖਿਲਾਫ
ਬਿਕਰਮਜੀਤ ਮਜੀਠੀਆ ਦੇ ਹਵਾਲੇ ਨਾਲ। ਔਰ ਇਹੀ ਜਦੋਂ ਬਾਅਦ 'ਚ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜੀ ਇਹ ਕੀ ਹੈ ਕਿ ਵੀ ਬਿਕਰਮਜੀਤ ਮਜੀਠੀਆ ਨੂੰ ਡਰੱਗ ਐਨਫੋਰਸਮੈਂਟ ਵਾਲਿਆਂ ਨੇ ਸੱਦਿਆ ਤੇ ਬਾਦਲ ਨੇ ਕਿਹਾ ਜੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਕਿ ਲਾਅ ਦਾ ਇੱਕ ਪ੍ਰਿੰਸੀਪਲ ਹੈ ਕਿ ਜਦੋਂ ਤੱਕ ਬੰਦਾ ਕੋਈ ਗੁਨਾਹਗਾਰ ਸਾਬਤ ਨਹੀਂ ਹੁੰਦਾ ਉਹ ਬੇਗੁਨਾਹ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਬੇਸ਼ੱਕ ਬਾਦਲ ਨੇ ਇਹ ਹੁਣ ਆਪਣੀ ਕੁਰਸੀ ਜਾਂ ਆਪਣੇ ਟੱਬਰ ਦੀ ਇਸ ਜਗੀਰ ਨੂੰ ਬਚਾਉਣ ਲਈ ਹੀ ਇਹ ਸਟੈਂਸ ਲਿਆ, ਪਰ ਇਸ ਤੋਂ ਇੱਕ ਗੱਲ ਜ਼ਾਹਰ ਹੈ ਕਿ ਬਾਦਲ ਨੂੰ ਵੀ ਇਹ ਗੱਲ ਜਿਹੜੀ ਹੈ ਸਮਝ ਆ ਗਈ ਕਿ ਬੀਜੇਪੀ ਦੇ ਨਾਲ ਹੁਣ ਤੋੜ ਵਿਛੋੜ ਦਾ ਟਾਈਮ ਆ ਗਿਆ। ਔਰ ਇਹ ਜਿਹੜਾ ਹੈ ਉਹਦੇ ਲਈ ਉਹਨੇ ਆਪਣਾ ਏਜੰਡਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੀਜੇਪੀ ਦੇ ਕੋਲ ਸਭ ਤੋਂ ਪਾਵਰਫੁਲ ਹਥਿਆਰ ਡਰੱਗਸ ਦਾ ਹੋਏਗਾ, ਔਰ ਉਸ ਦੇ ਉੱਤੇ ਉਹਨੇ ਜਿਹੜਾ ਹੈ ਇਹ ਲਾਈਨ ਲਈ ਹੈ। ਹੁਣ ਇਹਨੂੰ ਐਪਰੀਸ਼ੀਏਟ ਕਰਨ ਨੂੰ ਵੀ ਜੀ ਕਰਦਾ ਹੈ ਜੀ ਜੀ, ਜੇ ਐਪਰੀਸ਼ੀਏਟ ਇਸ ਲਈ ਕਰਦਾ ਹੈ ਕਿ ਜੇ ਇਹ ਸੱਚਮੁੱਚ ਜੈਨੂਇਨਲੀ ਪੰਜਾਬ ਜਾਂ ਸਿੱਖਾਂ ਦੀ ਆਵਾਜ਼ ਬਣ ਕੇ ਉੱਭਰਿਆ ਹੁੰਦਾ, ਪਰ ਕਿਉਂਕਿ ਹੁਣ ਸਿਰਫ ਤੇ ਸਿਰਫ ਆਪਣੀ ਗੱਦੀ ਸੇਵ ਕਰਨ ਦਾ ਫਿਕਰ ਹੈ, ਇਸ ਲਈ ਅਸੀਂ ਖੁੱਲ੍ਹ ਕੇ ਐਪਰੀਸ਼ੀਏਟ ਨਹੀਂ ਕਰਦੇ, ਪਰ ਇਹਦਾ ਅਸੀਂ ਨੋਟਿਸ ਜ਼ਰੂਰ ਲਿਆ ਜੀ ਜੀ। ਦੂਸਰੀ ਨਿਊਜ਼ ਜਿਹੜੀ ਮੈਂ ਸਮਝਦਾ ਕਿ ਕਸ਼ਮੀਰ ਦੇ ਹਵਾਲੇ ਨਾਲ ਅਹਿਮੀਅਤ ਰੱਖਦੀ ਹੈ, ਕਸ਼ਮੀਰ ਦੇ ਵਿੱਚ ਚੋਣਾਂ ਹੋਈਆਂ, ਜਿਸ ਤਰੀਕੇ ਦੇ ਨਾਲ ਜਿਹਨੂੰ ਫ੍ਰੈਕਚਰਡ ਮੈਂਡੇਟ ਲੋਕਾਂ ਦਾ ਆਇਆ, ਕਸ਼ਮੀਰ ਵੈਲੀ ਦੇ ਵਿੱਚ PDP ਜਿਹੜੀ ਹੈ ਉਸ ਦੇ ਕੋਲ ਸਭ ਤੋਂ ਵੱਧ ਸੀਟਾਂ ਨੇ, ਜੰਮੂ ਰੀਜਨ ਦੇ ਵਿੱਚ BJP ਕੋਲ ਸਭ ਤੋਂ ਵੱਧ ਸੀਟਾਂ ਨੇ, ਲੱਦਾਖ ਦੇ ਵਿੱਚ ਕਾਂਗਰਸ ਦੇ ਕੋਲ ਹੈ, ਉੱਥੇ ਜੰਮੂ ਜਿਹੜਾ PDP ਦੀ ਵੀ ਨਹੀਂ ਹੈ ਸੀਟ, 4 ਸੀਟਾਂ ਨੇ ਲੱਦਾਖ ਦੀਆਂ। ਹੁਣ ਪਿਛਲੇ ਪੀਰੀਅਡ ਦਾ ਜਿਹੜਾ ਚੱਲ ਰਿਹਾ ਸੀ ਸਰਕਾਰ ਕੌਣ ਬਣਾਏ, PDP ਸਭ ਤੋਂ ਵੱਡੀ ਪਾਰਟੀ ਹੈ, PDP ਤੇ BJP ਦੀ ਗੱਲਬਾਤ ਵੀ ਚੱਲ ਰਹੀ ਹੈ, ਦੂਸਰਾ ਨੈਸ਼ਨਲ ਕਾਨਫਰੰਸ ਹੈ, ਫਿਰ ਕਾਂਗਰਸ ਹੈ। ਹੁਣ ਉਮਰ ਅਬਦੁੱਲਾ ਜਿਹੜਾ ਕਿ ਚੀਫ ਮਿਨਿਸਟਰ ਸੀ, ਔਰ ਜਿਹੜਾ ਇੱਕ ਕਾਈਂਡ ਆਫ ਮੈਕੈਨਿਜ਼ਮ ਹੁੰਦਾ ਹੈ ਭਾਰਤੀ ਸਟੇਟਾਂ ਦਾ ਕਿ ਜਦੋਂ ਅਸੈਂਬਲੀ ਚੋਣਾਂ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜਾ ਉਹ ਗਵਰਨਰ ਨੇ ਚੀਫ ਮਿਨਿਸਟਰ ਨੂੰ ਕਿਹਾ ਹੁੰਦਾ ਜਦੋਂ ਟਰਮ ਖਤਮ ਹੋ ਜਾਂਦੀ ਹੈ ਅਸੈਂਬਲੀ ਦੀ ਕਿ ਤੁਸੀਂ ਜਦੋਂ ਤੱਕ ਨਵੀਂ ਸਰਕਾਰ ਨਹੀਂ ਬਣਦੀ ਤੁਸੀਂ ਕੰਮ ਚਲਾਓ, ਸਰਕਾਰ ਦੇ ਤੌਰ ਤੇ ਕੰਮ ਚਲਾਓ, ਉਹਨੂੰ ਕੇਅਰ ਟੇਕਰ ਚੀਫ ਮਿਨਿਸਟਰ ਕਹਿੰਦੇ ਨੇ। ਸੋ ਉਮਰ ਅਬਦੁੱਲਾ ਅਸੈਂਬਲੀ ਚੋਣਾਂ ਦੇ ਵੇਲੇ ਕੇਅਰ ਟੇਕਰ ਚੀਫ ਮਿਨਿਸਟਰ ਬਣ ਗਿਆ। ਹੁਣ ਜਦੋਂ ਤੱਕ ਨਵੀਂ ਸਰਕਾਰ ਨਹੀਂ ਬਣਦੀ ਉਦੋਂ ਤੱਕ ਉਹ ਕੇਅਰ ਟੇਕਰ ਸਰਕਾਰ ਹੀ ਚਲਾਉਂਦੀ ਹੈ। ਹੁਣ ਸ਼ਾਇਦ ਜਨਵਰੀ 17 ਤੱਕ ਦਾ ਟਾਈਮ ਹੈ ਜਿਹਦੇ 'ਚ ਕਿ ਨਵੀਂ ਸਰਕਾਰ ਦੇ ਜਿਹੜੀ ਬਣਨ ਦਾ ਸੀ ਅਸੈਂਬਲੀ ਦੀ ਮਿਆਦ ਮੁੱਕ ਰਹੀ ਸੀ, ਔਰ ਇਹਨੇ ਉਮਰ ਅਬਦੁੱਲੇ ਨੇ ਆਪਣੇ ਪਿਓ ਦੀ ਤਰ੍ਹਾਂ, ਇਹਦੇ ਪਿਓ ਨੇ ਵੀ ਸ਼ਾਇਦ 2002 'ਚ ਇਸ ਕਿਸਮ ਦਾ ਹੀ ਕੀਤਾ ਸੀ, ਟਰਮ ਮੁੱਕਣ ਤੋਂ ਪਹਿਲਾਂ ਹੀ ਜਾ ਕੇ ਗਵਰਨਰ ਨੂੰ ਅਸਤੀਫਾ ਦੇ ਦਿੱਤਾ ਕਿ ਜੀ ਇਹ ਮੈਂ ਜਿਹੜਾ ਹੁਣ ਸਰਕਾਰ ਨਹੀਂ ਚਲਾ ਸਕਦਾ। ਨਤੀਜੇ ਹੁੰਦਾ ਨਹੀਂ ਤਾਂ ਇਹ ਹੈ ਵੀ ਗਵਰਨਰ ਰੂਲ ਨਹੀਂ ਹੁੰਦਾ ਹੈ, ਕੇਅਰ ਟੇਕਰ ਸਰਕਾਰ ਉਦੋਂ ਤੱਕ ਹੁੰਦੀ ਹੈ, ਨਵੀਂ ਜਿਹੜੀ ਹੈ ਉਹਦੀ ਫਾਰਮੇਸ਼ਨ ਹੁੰਦੀ ਹੈ ਤੇ ਉਹ ਉਹਨੂੰ ਚਾਰਜ ਦੇ ਦਿੰਦੀ ਹੈ। ਸੋ ਉਹਨੇ ਜਿਹੜਾ ਆਪਣਾ ਅਸਤੀਫਾ ਦੇ ਕੇ ਉਹ ਵਿੱਚੋਂ ਨਿਕਲ ਗਿਆ। ਸੋ ਜੰਮੂ ਕਸ਼ਮੀਰ ਦੇ ਵਿੱਚ ਹੁਣ ਗਵਰਨਰ ਰੂਲ ਜਿਹੜਾ ਹੈ ਉਹ ਲਾਗੂ ਕਰ ਦਿੱਤਾ ਗਿਆ। ਹਾਲਾਂਕਿ PDP ਦੇ ਜਿਹੜਾ ਮੁਖੀ ਹੈ ਸੈਯਦ ਮੁਫਤੀ, ਉਹਨੇ ਤਾਂ ਇਹ ਕਿਹਾ ਕਿ ਜੀ ਹੁਣ ਸਾਡੇ ਕੋਲ 2 ਵੀਕ ਦਾ ਵਾਲੀ ਗੱਲ ਨਹੀਂ ਹੈ, ਕੋਈ ਟਾਈਮ ਰੈਸਟ੍ਰੇਨ ਨਹੀਂ ਹੈ ਕਿ ਵੀ ਅਸੀਂ ਬਣਾਉਣਾ, ਅਸੀਂ ਹੁਣ ਖੁੱਲ੍ਹ ਕੇ ਸਭ ਨਾਲ ਗੱਲਬਾਤ ਕਰਾਂਗੇ ਇਹ ਉਹ। ਪਰ ਮੈਨੂੰ ਇਹ ਖਤਰਨਾਕ ਸਾਈਨ ਨਜ਼ਰ ਆਉਂਦਾ ਹੈ ਕਿਉਂਕਿ BJP ਇਹ ਸਮਝਦੀ ਸੀ ਕਿ ਹੁਣ ਸੈਕੰਡ ਲਾਰਜੈਸਟ ਪਾਰਟੀ ਦੇ ਤੌਰ ਤੇ ਉੱਭਰੀ ਹੈ ਕਿ ਜਿਹੜੀ ਵੀ ਪਾਰਟੀ ਦੇ ਨਾਲ ਉਹ ਅਲਾਈਅੰਸ ਕਰੇਗੀ, ਜੇ ਨੈਸ਼ਨਲ ਕਾਨਫਰੰਸ ਦੇ ਨਾਲ ਵੀ ਕਰ ਸਕਦੀ ਸੀ, ਕਾਂਗਰਸ ਨਾਲ ਤਾਂ ਨਹੀਂ ਸੀ ਕਰਨਾ ਜੀ। ਉਹਨਾਂ ਨੂੰ ਸੀ ਜੀ ਅਸੀਂ, ਕਿਉਂਕਿ ਜੰਮੂ ਕਸ਼ਮੀਰ ਚੀਫ ਮਿਨਿਸਟਰ ਦੀ ਟਰਮ 6 ਸਾਲ ਹੁੰਦੀ ਹੈ, ਸੋ ਉਹ ਇਹ ਚਾਹੁੰਦੇ ਸੀ ਕਿ ਜੀ ਇਹ ਇਸ ਕਿਸਮ ਦੀ ਕੋਈ ਰੋਟੇਸ਼ਨ ਹੋਏ ਕਿ 3 ਸਾਲ ਜਿਹੜਾ ਇੱਕ ਪਾਰਟੀ ਦਾ ਚੀਫ ਮਿਨਿਸਟਰ ਹੋਏ, ਸਾਡਾ 3 ਸਾਲ ਜਿਹੜੀ ਦੂਜੀ ਹੋਏਗੀ, ਕਿਉਂਕਿ ਇਹ ਜਿਹੜਾ ਉਹਨਾਂ ਦਾ ਡ੍ਰੀਮ ਹੈ ਕਿ ਇੱਕ ਵਾਰੀ ਅਸੀਂ ਇੱਕ ਹਿੰਦੂ ਨੂੰ ਜੰਮੂ ਕਸ਼ਮੀਰ ਦਾ ਚੀਫ ਮਿਨਿਸਟਰ ਬਣਾਉਣਾ, ਔਰ ਉਸ ਦੇ ਨਾਲ ਹੀ ਉਹ ਹੋਰ ਵੀ ਜਿਹੜੀਆਂ ਨੇ ਬਾਰਗੇਨਿੰਗ ਕਰਨਾ ਚਾਹੁੰਦੇ ਸੀ ਕਿ ਕਿਸ ਤਰੀਕੇ ਦੇ ਨਾਲ ਉਹ ਕਸ਼ਮੀਰ ਅਸੈਂਬਲੀ ਦੇ ਵਿੱਚ ਜਿਹੜਾ ਕਸ਼ਮੀਰੀ ਸੈਗਮੈਂਟ ਹੈ ਉਹਦੀਆਂ ਸੀਟਾਂ ਦੀ ਗਿਣਤੀ ਘਟਾ ਸਕਣ, ਤਾਂ ਕਿ ਕਿਉਂਕਿ ਜੰਮੂ ਔਰ ਲੱਦਾਖ ਦੋਨਾਂ ਦੀਆਂ ਸੀਟਾਂ ਮਿਲਾ ਕੇ ਵੀ ਕਸ਼ਮੀਰ ਵਾਦੀ ਦੀਆਂ ਜ਼ਿਆਦਾ ਬਣਦੀਆਂ ਨੇ। ਸੋ ਉਹਦੇ ਲਈ ਕਈ ਮੂਵ ਨੇ ਉਹਨਾਂ ਦੇ ਸਾਹਮਣੇ। ਇੱਕ ਤਾਂ ਜਿਹੜੇ ਵੈਸਟ ਪੰਜਾਬ ਦੇ ਕੁਝ ਰਿਫਿਊਜੀ ਜੰਮੂ ਕਸ਼ਮੀਰ 'ਚ ਆ ਕੇ ਬੈਠੇ ਹੋਏ ਨੇ 47 ਦੇ ਪੀਰੀਅਡ 'ਚ, ਉਹਨਾਂ ਨੂੰ ਵੀ ਸ਼ਾਇਦ ਵੋਟਿੰਗ ਰਾਈਟ ਔਰ ਸੈਟਲਮੈਂਟ ਦੇ ਕੇ, ਕਿਉਂਕਿ ਉਹਨਾਂ 'ਚ ਜ਼ਿਆਦਾ ਹਿੰਦੂ ਨੇ ਜਾਂ ਥੋੜ੍ਹੇ ਬਹੁਤ ਸਿੱਖ ਹੋਣਗੇ, ਉਹ ਉਹਨਾਂ ਨੂੰ ਵੀ ਉੱਥੇ ਪਰਮਾਨੈਂਟ ਬਣਾਉਣਾ ਚਾਹੁੰਦੇ ਨੇ। ਸੋ ਇਹ ਬਾਰਗੇਨਿੰਗ ਉਹਨਾਂ ਦੀ ਚੱਲੀ ਨਹੀਂ, ਕਿਉਂਕਿ PDP ਪਹਿਲੀ ਸਟੇਜ 'ਤੇ ਤਾਂ BJP ਵੱਲ ਜਾਣ ਲਈ
ਰਾਜ਼ੀ ਸੀ, ਪਰ ਉਹਨਾਂ ਨੇ ਜਦੋਂ ਕਿਉਂਕਿ ਵਾਦੀ ਚੋਂ ਜ਼ਿਆਦਾ ਮੁਸਲਮਾਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਔਰ ਉਹਨਾਂ ਦੇ ਐਮਐਲਏਜ਼ ਨੇ ਕਿਹਾ ਕਿ ਜੀ ਇਹ ਸਾਡੇ ਲਈ ਬੜਾ ਸੁਸਾਈਡਲ ਹੋਏਗਾ, ਆਤਮਘਾਤੀ ਹੋਏਗਾ ਸਟੈਪ, ਇਸ ਲਈ ਅਸੀਂ ਇਹ ਦੇਖੀਏ ਜੇ ਕਰਨਾ ਵੀ ਹੈ ਕੋਈ ਕੰਪਰੋਮਾਈਜ਼ ਤਾਂ ਸਾਡੀਆਂ ਟਰਮਸ ਤੇ ਹੋਣਾ ਚਾਹੀਦਾ। ਉਹਦੇ 'ਚ ਮਿਨੀਮਮ ਜਿਹੜਾ ਪ੍ਰੋਗਰਾਮ ਅਨਾਉਂਸ ਹੋਏ ਕਿ ਬੀਜੇਪੀ ਧਾਰਾ 370 ਖਤਮ ਨਹੀਂ ਕਰੇਗੀ, ਦੂਸਰੀਆਂ ਚੀਜ਼ਾਂ ਬਾਰੇ। ਸੋ ਅਸੀਂ ਸਮਝਦੇ ਹਾਂ ਵੀ ਇਹੀ ਕਾਰਨ ਸੀ ਕਿ ਇਹ ਨੈਗੋਸ਼ੀਏਸ਼ਨ ਕਿਸੇ ਕੰਢੇ ਤੇ ਨਹੀਂ ਲੱਗੀ। ਪਰ ਹੁਣ ਜੇ ਗਵਰਨਰ ਰੂਲ ਰਹਿੰਦਾ ਔਰ ਬੀਜੇਪੀ ਦਾ ਜਿਹੜਾ ਸਟੈਂਸ ਹੈ ਉਹ ਹਾਰਡ ਹੋ ਜਾਂਦਾ ਕਿ ਜੀ ਪੀਡੀਪੀ ਨਾਲ, ਕਿਉਂਕਿ ਗਵਰਨਰ ਰੂਲ ਦਾ ਮਤਲਬ ਸੈਂਟਰ ਦਾ ਸਿੱਧਾ ਰੂਲ ਹੈ ਜੀ ਜੀ, ਔਰ ਉਹਦੇ ਥੱਲੇ ਜੇ ਗਵਰਨਰ ਰੂਲ ਹੈ ਫਿਰ ਬਹੁਤ ਸਾਰੇ ਐਸੇ ਫੈਸਲੇ ਜਿਹੜੇ ਕਿ ਗਵਰਨਮੈਂਟ ਦੇ ਵਿੱਚ ਆ ਕੇ ਵੀ ਬੀਜੇਪੀ ਨਹੀਂ ਸੀ ਕਰ ਸਕਦੀ, ਕਿਉਂਕਿ ਜੂਨੀਅਰ ਪਾਰਟਨਰ ਹੋਣਾ ਸੀ ਉਹਨੇ ਜਿਸ ਵੀ ਪਾਰਟੀ ਦੇ ਨਾਲ ਰਲਦੀ, ਉਹ ਸਿੱਧੇ ਗਵਰਨਮੈਂਟ ਆਰਡੀਨੈਂਸ ਰਾਹੀਂ ਕਰ ਸਕਦੇ ਨੇ। ਉਹਦੇ 'ਚ ਕਸ਼ਮੀਰੀ ਪੰਡਤਾਂ ਨੂੰ ਉੱਥੇ ਵਸਾਣਾ ਲਿਜਾ ਕੇ ਤਾਂ ਕਿ ਉਹਨਾਂ ਦੀਆਂ ਵੋਟਾਂ ਵੀ ਕਾਊਂਟ ਹੋਣ, ਉਹਨਾਂ ਲਈ ਸਿਕਿਉਰਿਟੀ ਜ਼ੋਨ, ਜਿਸ ਕਿਸਮ ਦਾ ਇਜ਼ਰਾਈਲ ਦੇ ਨਾਲ ਰਿਲੇਸ਼ਨਸ਼ਿਪ ਹੈ ਮੋਦੀ ਦਾ। ਔਰ ਮੈਂ ਦੇਖ ਰਿਹਾ ਸੀ ਕਿ ਇੱਕ ਜੂਇਸ਼ ਆਰਗੇਨਾਈਜੇਸ਼ਨ ਸ਼ਾਇਦ ਇੰਗਲੈਂਡ ਬੇਸਡ ਹੈ, ਉਹਨਾਂ ਨੇ 10 ਮੋਸਟ ਫਰੈਂਡਲੀ ਨੌਨ ਜੂਜ਼ ਫॉर द ਨੇਸ਼ਨ ਆਫ ਇਜ਼ਰਾਈਲ ਉਹ ਲਿਸਟ ਜਿਹੜਾ ਅਵਾਰਡ ਟਾਈਪ ਹੁੰਦਾ ਹੈ ਉਹ ਕੱਢੀ ਹੈ ਕਿ ਜੀ 10 ਉਹ ਜਿਹੜੇ ਗੈਰ ਯਹੂਦੀ ਜਿਹੜੇ ਇਜ਼ਰਾਈਲ ਦੇ ਲਈ ਜਿਹੜੇ ਨੇ ਉਹ ਸਭ ਤੋਂ ਚੰਗੇ ਦੋਸਤ ਨੇ, ਉਸ ਸੂਚੀ ਦੇ ਵਿੱਚ ਨਰਿੰਦਰ ਮੋਦੀ ਨੰਬਰ 1 ਤੇ ਹੈ। ਹੁਣ ਨਰਿੰਦਰ ਮੋਦੀ ਦੇ ਹਵਾਲੇ ਨਾਲ ਈਵਨ ਇੰਡੀਅਨ ਗਵਰਨਮੈਂਟ ਨੇ ਜਿਸ ਤਰੀਕੇ ਨਾਲ 6-7 ਮਹੀਨੇ 'ਚ ਇਜ਼ਰਾਈਲ ਦੇ ਨਾਲ ਸੰਬੰਧ ਬਣਾਏ ਨੇ, ਆਰਮਸ ਡੀਲ ਵੀ ਚੱਲ ਰਹੀ ਹੈ ਔਰ ਇਹ ਵੀ ਆਇਆ ਵੀ ਸ਼ਾਇਦ ਜਿਹੜੀ ਉਹ ਫਲਸਤੀਨੀਆਂ ਦੀ ਹੁਣ ਤੱਕ ਹਮਾਇਤ ਕਰਦੀਆਂ ਰਹੀਆਂ ਨੇ ਸਰਕਾਰਾਂ, 67 ਸਾਲ ਤੋਂ ਨੀਤੀ ਸੀ, ਉਹਨੂੰ ਵੀ ਨਰਿੰਦਰ ਮੋਦੀ ਬਦਲ ਦੇ। ਹੁਣ ਬਹੁਤ ਸਾਰਾ ਜਿਹੜਾ ਮਾਡਲ ਨਰਿੰਦਰ ਮੋਦੀ ਜਾਂ ਉਹਦੇ ਐਡਵਾਈਜ਼ਰਸ ਦੇ ਮਾਈਂਡ 'ਚ ਹੈ ਕਸ਼ਮੀਰਵਾਦੀ ਦੇ ਹਵਾਲੇ ਨਾਲ, ਉਹ ਉਹੀ ਹੈ ਜੋ ਇਜ਼ਰਾਈਲ ਵੈਸਟ ਬੈਂਕ ਤੇ ਗਾਜ਼ਾ ਦੇ ਵਿੱਚ ਕਰ ਰਿਹਾ ਜੀ, ਕਿ ਜਿਸ ਤਰੀਕੇ ਨਾਲ ਉੱਥੇ ਉਹ ਜ਼ਬਰਦਸਤੀ ਆਪਣੀਆਂ ਸੈਟਲਮੈਂਟਸ ਬਣਾ ਰਹੇ ਨੇ, 4 ਚੁਫੇਰੇ ਆਰਮੀ ਐਨਕੈਂਪਮੈਂਟ ਹੁੰਦੀ ਹੈ, ਵਿੱਚ ਲਿਆ ਕੇ ਉਹ ਯਹੂਦੀਆਂ ਨੂੰ ਬਿਠਾ ਰਹੇ ਨੇ, ਈਸਟ ਜੈਰੂਸ਼ਲਮ ਦੇ ਵਿੱਚ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਅਲਟੀਮੇਟ ਇਹ ਹੈ ਕਿ ਗਾਜ਼ਾ ਔਰ ਵੈਸਟ ਬੈਂਕ ਦੇ ਵਿੱਚ ਥਾਂ ਥਾਂ ਤੇ ਉਹਨਾਂ ਨੇ ਇੰਨੀਆਂ ਸੈਟਲਮੈਂਟਸ ਬਣਾ ਦਿੱਤੀਆਂ ਕਿ ਉਹ ਇਲਾਕੇ ਇਨ ਟੋਟੋ ਕਦੇ ਵੀ ਫਲਸਤੀਨ ਨੂੰ ਜਿਹੜੇ ਨੇ ਉਹ ਟਰਾਂਸਫਰ ਨਹੀਂ ਕਰਨਗੇ। ਉਹ ਕਹਿਣਗੇ ਜੀ ਸਾਨੂੰ ਕੋਰੀਡੋਰ ਦਿਓ ਇਹਦੇ ਵਿੱਚ, ਕਿਉਂਕਿ ਇਹ ਯਹੂਦੀ ਇਲਾਕੇ ਨੇ, ਜਾ ਹੀ ਨਹੀਂ ਸਕਦੇ। ਸੋ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਇਹਨਾਂ ਦੇ ਮਾਈਂਡ ਦੇ ਵਿੱਚ ਔਰ ਪਿਛਲੇ ਬਜਟ ਦੇ ਵਿੱਚ ਇਹਨਾਂ ਨੇ ਕਰੋੜਾਂ ਰੁਪਈਆ ਰੱਖਿਆ, ਇਹ ਕਸ਼ਮੀਰ ਵਾਦੀ ਦੇ ਵਿੱਚ ਉਸੇ ਇਜ਼ਰਾਈਲ ਦੇ ਪੈਟਰਨ ਦੇ ਉੱਤੇ ਜਿਹੜਾ ਹੈ ਉਹ ਕਸ਼ਮੀਰੀ ਪੰਡਤਾਂ ਨੂੰ ਬਿਠਾਣਗੇ, ਬਹੁਤ ਵਧੀਆ ਘਰ ਬਣਾ ਕੇ ਦੇਣਗੇ, 4 ਚੁਫੇਰੇ ਜਿਹੜਾ ਮਿਲਟਰੀ ਦੇ ਕੈਂਪ ਹੋਣਗੇ, ਸਿਕਿਉਰਿਟੀ 24 ਆਵਰ ਔਰ ਸੈਲਫ ਸਫੀਸ਼ੀਐਂਟ ਉਹਨਾਂ ਨੂੰ ਕਰਨਗੇ। ਔਰ ਮੈਂ ਇਹ ਸਮਝਦਾ ਹਾਂ ਵੀ ਇਸ ਹਵਾਲੇ ਨਾਲ ਸਿੱਖਾਂ ਦਾ ਕਲੇਮ ਵੀ ਕਸ਼ਮੀਰ ਦੇ ਉੱਤੇ, ਕਿਉਂਕਿ ਹੁਣ ਇਹ ਲੱਗਦਾ ਹੈ ਵੀ ਜੋ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਨੇ ਉਸ ਸਾਰੇ 'ਚੋਂ ਇਹ ਇਮੀਡੀਏਟਲੀ ਨਜ਼ਰ ਨਹੀਂ ਆਉਂਦਾ ਕਿ ਪਾਕਿਸਤਾਨ ਇਸ ਪੋਜੀਸ਼ਨ 'ਚ ਹੈ ਕਿ ਬਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਉਹ ਇਸ ਕੇਸ ਨੂੰ ਅੱਗੇ ਲਿਜਾ ਸਕੇ। ਔਰ ਇਸ ਵੇਲੇ ਇਹਨਾਂ ਦਾ ਜ਼ੋਰ ਬੀਜੇਪੀ ਦਾ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੀ ਮੈਜੋਰਟੀ ਨੂੰ ਖਤਮ ਕੀਤਾ ਜਾਏ ਔਰ ਕਸ਼ਮੀਰ ਵਾਦੀ ਦੇ ਵਿੱਚ ਜਿਹੜਾ ਉਹਨਾਂ ਦੀ ਸਟਰੈਂਥ ਨੂੰ ਡਿਲੂਟ ਕੀਤਾ ਜਾਏ। ਸੋ ਅਸੀਂ ਇਹ ਸਮਝਦੇ ਹਾਂ ਔਰ ਇਸ ਬਾਰੇ ਅਤਿੰਦਰਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਬੜਾ ਅੱਛਾ ਕੇਸ ਵੀ ਕਸ਼ਮੀਰੀ ਸਿੱਖਾਂ ਦੇ ਹਵਾਲੇ ਨਾਲ ਉਹ ਗਏ ਨੇ, ਸਾਰੀ ਵਾਦੀ 'ਚ ਦੂਜੇ 'ਚ ਮਿਲੇ, ਉਹਨਾਂ ਨੂੰ ਕਿਹਾ ਜੀ ਇਹ ਜਦੋਂ ਹੁਣ ਕਸ਼ਮੀਰੀ ਪੰਡਤਾਂ ਦੇ ਫੇਟ ਦੀ ਗੱਲ ਹੋ ਰਹੀ ਹੈ, ਕਸ਼ਮੀਰੀ ਤਾਂ ਆਪਣੀ ਆਜ਼ਾਦੀ ਲਈ ਲੜ ਹੀ ਰਹੇ ਨੇ ਤੇ 2-3 ਲੱਖ ਸਿੱਖ ਕਿਉਂ ਸੁੱਤਾ ਪਿਆ, ਅਸੀਂ ਕਦੋਂ ਜਾਗਾਂਗੇ? ਕਿ ਸਾਡਾ ਕਲੇਮ ਤਾਂ ਹਿਸਟੋਰੀਕਲ ਵੀ ਹੈ, ਕਿਉਂਕਿ ਕਸ਼ਮੀਰ ਜਿਹੜਾ ਹੈ ਇਹ 1846 'ਚ ਗੱਦਾਰੀ ਦੇ ਇਨਾਮ ਵਜੋਂ ਡੋਗਰੇ ਗੁਲਾਬ ਸਿੰਘ ਨੂੰ ਦਿੱਤਾ ਸੀ ਅੰਗਰੇਜ਼ਾਂ ਨੇ ਔਰ ਇਹ ਸਿੱਖਾਂ ਨੇ ਹੀ ਅਫਗਾਨਾਂ ਤੋਂ ਖੋਹ ਕੇ ਇਸ ਖਿੱਤੇ ਦਾ ਹਿੱਸਾ ਬਣਾਇਆ ਸੀ। ਔਰ ਜੇ ਪੰਡਤਾਂ ਦੇ ਲਈ ਇਸ ਕਿਸਮ ਦਾ ਸੈਪਰੇਟ ਸਿਕਿਉਰਿਟੀ ਜ਼ੋਨ ਔਰ ਦੂਜੇ ਤੀਜੇ ਬਣਾਉਣ ਦੀ ਗੱਲ ਹੈ ਤੇ ਹੁਣ ਜੇ ਵੰਡਣ ਤੇ ਹੀ ਆ ਗਏ ਨੇ ਕਿ ਵੀ ਕਿਹਦਾ ਕਿੰਨਾ ਹੱਕ ਬਣਦਾ ਤੇ 2-3 ਲੱਖ ਜਿਹੜੇ ਸਿੱਖ ਨੇ ਜਿਹੜੇ 5 ਸਦੀਆਂ ਤੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਉੱਥੇ ਆਬਾਦ ਨੇ ਔਰ ਜਿਨ੍ਹਾਂ ਦਾ ਉਹ ਐਵਰੀ ਇੰਚ ਕਸ਼ਮੀਰੀ ਨੇ, ਉਹਨਾਂ ਨੂੰ ਵੀ ਆਪਣਾ ਕਲੇਮ ਜਿਹੜਾ ਉਹ ਕਰਨਾ ਚਾਹੀਦਾ ਕਿ ਬਈ ਜੇ ਹੁਣ ਮੁਸਲਮਾਨ ਹਿੰਦੂ ਇਹ ਸਾਰੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਜਿਹੜਾ ਉਹ ਇਸ ਲਾਈਨ ਦੇ ਉੱਤੇ ਹੀ ਸੋਚਣਾ ਸ਼ੁਰੂ ਕਰ ਦਿੱਤਾ ਹੈ। ਅਦਰਵਾਈਜ਼ ਅਸੀਂ ਨਿੱਜੀ ਤੌਰ ਤੇ ਇਸ ਲਾਈਨ ਦੇ ਹੀ ਹਮਾਇਤੀ ਹਾਂ ਕਿ ਭਾਈ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ ਇਹ ਦਿੱਤਾ ਜਾਣਾ ਚਾਹੀਦਾ ਔਰ ਉਹਦੇ ਥੱਲੇ ਹੀ ਡਿਸਾਈਡ ਹੋਣਾ ਚਾਹੀਦਾ। ਪਰ ਜੇ ਬਦਲੇ ਹਾਲਾਤ ਦੇ ਵਿੱਚ ਕਸ਼ਮੀਰੀ ਪੰਡਤਾਂ ਦੀਆਂ ਸੈਟਲਮੈਂਟਸ ਇਜ਼ਰਾਈਲੀ ਪੈਟਰਨ ਤੇ ਬਣਾਉਣੀਆਂ ਨੇ
ਤੇ ਫਿਰ ਮੈਂ ਸਮਝਦਾ ਹਾਂ ਵੀ ਸਿੱਖਾਂ ਨੂੰ ਵੀ ਔਰ ਇਹਦਾ ਦੋ ਫਾਇਦੇ ਇਹਦੇ ਹੋਣਗੇ। ਇੱਕ ਤਾਂ ਜੇ ਇਸ ਕਿਸਮ ਦਾ ਹੁੰਦਾ ਤੇ ਸਿੱਖਾਂ ਦਾ ਕਲੇਮ ਵੀ ਜਿਹੜਾ ਹੈ ਉਹ ਵਿੱਚ ਆਉਂਦਾ ਹੈ ਤੇ ਸਿੱਖ ਸੇਫ ਵੀ ਹੁੰਦੇ ਨੇ ਔਰ ਉਹਨਾਂ ਦਾ ਰਾਈਟ ਵੀ ਬਣਦਾ ਹੈ। ਤੇ ਦੂਸਰਾ, ਜੇ ਸਿੱਖ ਵੋਸੀਫਰਸਲੀ ਇਸ ਜਿਹੜਾ ਕੈਂਪੇਨ ਨੂੰ ਕਰਨਗੇ ਤਾਂ ਫਿਰ ਹੋ ਸਕਦਾ ਹੈ ਜਿਹੜਾ ਪੰਡਤਾਂ ਦੇ ਨਾਂ ਦੇ ਥੱਲੇ ਉੱਥੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਜਿਹੜਾ ਮੂਵ ਉਹਨਾਂ ਨੂੰ ਬੰਦ ਕਰਨਾ ਪਏ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਮੁਸਲਮਾਨ ਭਰਾ ਜਾਂ ਕਸ਼ਮੀਰੀ ਭਰਾ ਸ਼ਾਇਦ ਇਸ ਕਲੇਮ ਤੋਂ ਇਨੀਸ਼ੀਅਲੀ ਸਮਝਣਗੇ ਜੀ ਸ਼ਾਇਦ ਸਿੱਖ ਜਿਹੜੇ ਨੇ ਉਹ ਹੁਣ ਸਾਡਾ ਹਿੱਸਾ ਨਹੀਂ ਰਹਿਣਾ ਚਾਹੁੰਦੇ। ਪਰ ਮੈਂ ਸਮਝਦਾ ਵੀ ਕਈ ਵਾਰ ਕੁਝ ਚੀਜ਼ਾਂ ਔਰ ਇਹ ਈਵਨ ਕਸ਼ਮੀਰੀ ਮੁਸਲਮਾਨਾਂ ਦੇ ਵੀ ਫਾਇਦੇ 'ਚ ਹੋਏਗਾ ਜੇ ਸਿੱਖ ਇੱਕ ਇੰਡੀਪੈਂਡੈਂਟ ਫੈਕਟਰ ਦੇ ਤੌਰ ਤੇ ਕਸ਼ਮੀਰ ਦੀ ਕਿਸੇ ਵੀ ਡਿਬੇਟ ਦੇ ਵਿੱਚ ਲੈਂਦੇ ਨੇ। ਅਲਟੀਮੇਟਲੀ ਉਹਨਾਂ ਦਾ ਵੇਟ ਤਾਂ ਮੁਸਲਮਾਨਾਂ ਦੇ ਨਾਲ ਹੋਏਗਾ ਔਰ ਉਹ ਕਸ਼ਮੀਰੀ ਪੰਡਤਾਂ ਦੇ ਕਲੇਮ ਨੂੰ ਨਿਊਟਰਲਾਈਜ਼ ਕਰ ਦਿੰਦਾ। ਨਹੀਂ ਤਾਂ ਇਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਨਾਂ ਥੱਲੇ ਯੂਪੀ ਬਿਹਾਰ ਤੋਂ ਲਿਆ ਕੇ ਉੱਥੇ ਜਿਹੜੇ ਵੀ ਭਈਏ ਆਏ ਉਹ ਵਸਾ ਦੇਣੇ, ਕਹਿਣਾ ਜੀ ਇਹ ਕਸ਼ਮੀਰੀ ਪੰਡਤ ਨੇ, ਉਹਨਾਂ ਦੇ ਝੂਠੀਆਂ ਬਣਾ ਦੇਣਗੇ ਆਈਡੀ ਕਾਰਡਸ ਜੀ। ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਗਵਰਨਰ ਰੂਲ ਦਾ ਹੋਣਾ ਹੈ ਔਰ ਇਹ ਅਬਦੁੱਲਾ ਫੈਮਿਲੀ ਨੇ, ਜਿਵੇਂ ਇਹਨਾਂ ਦੇ ਪਿਓ ਨੇ ਫਾਰੂਕ ਅਬਦੁੱਲੇ ਨੇ, ਉਸ ਤੋਂ ਪਹਿਲਾਂ ਵੀ ਸ਼ੇਖ ਅਬਦੁੱਲਾ ਨੇ ਅਲਟੀਮੇਟਲੀ ਸਮਝੌਤਾ ਕਰਕੇ ਕਸ਼ਮੀਰੀਆਂ ਨਾਲ ਗੱਦਾਰੀ ਕੀਤੀ ਸੀ। ਇਹ ਵੀ ਜਿਹੜਾ ਮੂਵ ਹੈ ਉਮਰ ਅਬਦੁੱਲਾ ਦਾ ਕਿ ਬਿਨਾਂ ਜਿਹੜਾ ਕੋਈ ਗਵਰਨਮੈਂਟ ਫਾਰਮ ਹੋਣ ਦੇ ਰਾਦਰ ਫੈਸਿਲੀਟੇਟ ਕਰਨਾ ਚਾਹੀਦਾ ਸੀ, ਕਿਉਂਕਿ ਜੇ ਤੁਸੀਂ ਤੁਹਾਡੀ ਨਹੀਂ ਵੀ ਸਰਕਾਰ ਬਣਦੀ ਜਾਂ ਤੁਹਾਨੂੰ ਲੋਕਾਂ ਨੇ ਹਰਾ ਦਿੱਤਾ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਸ਼ਮੀਰੀਆਂ ਦੇ ਇੰਟਰਸਟ ਦੇ ਨਾਲ ਜਿਹੜਾ ਉਹ ਉਸ ਦਾ ਖਿਲਵਾੜ ਕਰੋ। ਉਹਨਾਂ ਨੂੰ ਇਹ ਪੀਸਫੁਲੀ ਜਿਹੜਾ ਉਹ ਟ੍ਰਾਂਜੀਸ਼ਨ ਗਵਰਨਮੈਂਟ ਦੀ ਹੋਣ ਦੇਣੀ ਚਾਹੀਦੀ ਸੀ। ਹੁਣ ਬੀਜੇਪੀ ਦਾ ਸਟੈਂਡ ਹਾਰਡ ਹੋਏਗਾ ਕਿਉਂਕਿ ਗਵਰਨਰ ਰੂਲ ਦਾ ਮਤਲਬ ਉਹਨਾਂ ਦਾ ਰਾਜ ਹੀ ਹੈ ਜੀ ਔਰ ਇਹ ਨੈਸ਼ਨਲ ਕਾਨਫਰੰਸ ਨੇੜੇ ਨਹੀਂ ਲੱਗੇਗੀ। ਉਹ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਸ਼ੁਰੂ ਹੋ ਗਈ ਪੀਡੀਪੀ ਔਰ ਨੈਸ਼ਨਲ ਕਾਨਫਰੰਸ ਦੀ ਔਰ ਇਸ ਸਾਰੇ ਚੋਂ ਜਿਹੜਾ ਨੁਕਸਾਨ ਕਸ਼ਮੀਰ ਵਾਦੀ ਦੇ ਮੁਸਲਮਾਨਾਂ ਦਾ ਔਰ ਕਸ਼ਮੀਰੀਆਂ ਦਾ, ਜੰਮੂ ਕਸ਼ਮੀਰ ਦੇ ਲੋਕਾਂ ਦਾ, ਕਿਉਂਕਿ ਲੋਕਾਂ ਦੀ ਸਰਕਾਰ ਲੋਕਾਂ ਦੀ ਹੁੰਦੀ ਹੈ, ਗਵਰਨਰ ਰੂਲ ਤਾਂ ਫਿਰ ਸੈਂਟਰ ਸਿੱਧਾ ਆਇਰਨ ਫਿਸਟ ਨਾਲ ਆਰਮੀ ਪਹਿਲਾਂ ਹੀ 6-7 ਲੱਖ ਉੱਥੇ ਰੱਖੀ ਹੋਈ ਹੈ ਜੀ। ਇਸ ਕਿਸਮ ਦਾ ਹੀ ਮਾਹੌਲ ਉੱਥੇ ਬਣੇਗਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।